ਪਿਛੋਕੜ ਦੱਸੋ ਵੀ ਪਿੱਛੇ ਕਿੱਥੋਂ ਆ ਕਿੱਥੋਂ ਨਹੀਂ, ਤੇ ਫਿਰ ਸਾਡੇ ਪਾਕਿस्तान ਦੇ ਬਾਰੇ ਚ ਗੱਲਬਾਤ ਸਾਰੀ ਗੱਲ ਕਰ। ठीक है, तो मेरा नाम नवांकुर चौधरी है, मैं हरियाणा का रहने वाला हूँ, रोहतक जिला लगता है मेरा, पर अभी हम रह रहे हैं दिल्ली के पास बॉर्डर पे। तो नासिर साहब ने हमको बुलाया था पाकिस्तान कि दिखाओ भाई इंडिया के लोगों को कि पाकिस्तान कैसा है, क्योंकि बहुत ही कम हिंदू ब्लॉगर्स आए हैं, मेरे हिसाब से तो कोई आया ही नहीं है, ज़्यादातर पंजाबी लोग ही आए हैं और हिंदी बोलने वाले बहुत कम आए हैं। तो इन्होंने हमको मौका दिया यहाँ पे आने का, पहले वही बहुत बड़ी बात है। फिर अंजुम भाई ने हमको यहाँ पे बुलाया, यहाँ पे हम बैठे फैसलाबाद और साहिवाल के बॉर्डर पे। हाँ जी, लैलपुर जिला। लैलपुर जिला, ओके। रमेशा जी कह दो, मेरे पिंड का नाम है रमेशा में बैठे हैं। अस्सलाम वालेकुम, की हाल है दोस्तों। मैं थोड़ा वीर राणा खालिद मकबूल ते मेरे नाल बैठे हैं राणा असलम खान वकार साहब ते जनाब चढ़दे पंजाब दे मित्रां नूं सत श्री अकाल ते इस वीडियो दे नाल जुड़े सज्जणा बेलियां नूं असीं जी आयां नूं कहने आ। अच्छा ना गल ये करनी सी कि साडा पिंड मेरा सोहना पिंड जिहड़ा रहमे शाह है ना, बड़ी खुशी हुंदी है अंदरों भी एक टूरिस्ट पॉइंट बनता जा रहा। ਇਹੋ ਜਿਹੇ ਮੁਖੜੇ ਐਡੇ ਸੋਹਣੇ ਮੁਖੜੇ ਜਿਨ੍ਹਾਂ ਨੂੰ ਅਸੀਂ ਟੀਵੀ ਤੇ YouTube ਤੇ ਮੋਬਾਈਲ ਦੇ ਉੱਤੇ ਵੇਖਦੇ ਸੀ ਨਾ, ਉਹ ਸਾਨੂੰ ਵੇਖਣ ਨੂੰ ਮਿਲਦੇ ਆ। ਉਹ ਕਿਹਦੀ ਵਜ੍ਹਾ ਨਾਲ? ਉਹ ਆ ਜੀ ਅੰਜਮ ਸਰੋਇਆ ਸਾਹਿਬ ਦੀ ਵਜ੍ਹਾ ਨਾਲ। ਉਹਨਾਂ ਦੀ ਵਜ੍ਹਾ ਨਾਲ ਇੱਥੇ ਬੜੇ ਬੜੇ ਵਲਾਗਰ ਵੱਡੇ ਵੱਡੇ ਨਾਂ ਜਿਹੜੇ ਆ ਨਾ, ਉਹ ਮੇਰੇ ਸੋਹਣੇ ਪਿੰਡ ਰਹਿਮੇ ਸ਼ਾਹ ਦੇ ਵਿੱਚ ਆਉਂਦੇ ਆ। ਤੇ ਇਹਦੇ ਵਿੱਚ ਅਗਰ ਥੋੜਾ ਜਿਹਾ ਪਿੱਛੇ ਦੇਖੀਏ ਨਾ, ਤੇ ਇਹਦੇ ਪਿੱਛੇ ਨਾਸਰ ਢਿੱਲੋਂ ਸਾਹਿਬ ਦਾ ਬੜਾ ਹੱਥ ਆ। ਮੈਂ ਕਹਾਂਗਾ ਕਿ ਇਹ ਸਾਰਾ ਸਿਰ ਆ ਨਾ ਉਹਨਾਂ ਦੇ ਸਿਰ ਤੇ ਆ, ਕਿ ਉਹਨਾਂ ਦੀ ਵਜ੍ਹਾ ਨਾਲ ਸਾਡੇ ਪਿੰਡ ਦੇ ਵਿੱਚ, ਸਾਡੇ ਪੰਜਾਬ ਦੇ ਵਿੱਚ, ਪਾਕਿਸਤਾਨ ਦੇ ਵਿੱਚ ਬਹੁਤ ਵੱਡੇ ਵੱਡੇ ਨਾਂ ਆਉਂਦੇ ਆ। ਸਰਦਾਰ ਵੀਰ ਤਾਂ ਜੀ ਬਹੁਤ ਸਾਰੇ ਪਹਿਲਾਂ ਵੀ, ਜਿੱਦਾਂ ਕਿ ਗੁਰਚੇਤ ਚਿੱਤਰਕਾਰ ਸਾਹਿਬ, ਰਿਪਨ ਖੁਸ਼ੀ, ਹੋਰ ਵੀ ਬਹੁਤ ਸਾਰੇ ਵਲਾਗਰ ਵੀ ਆਏ ਆ। ਤੇ ਵੈਸੇ ਵੀ ਸਾਡੇ ਪੰਜਾਬ ਦੇ ਜਿਹੜੇ ਇੱਧਰ ਸਾਡੇ ਨਾਲ ਜੁੜੇ ਹੋਏ, ਜਿਹੜੇ ਇੱਧਰੋਂ ਉੱਠ ਕੇ ਗਏ ਆ ਆਪਣੀ ਜੰਮਣ ਭੂਮੀ ਨੂੰ ਵੇਖਣ, ਇੱਧਰ ਆਉਂਦੇ ਆ, ਬਹੁਤ ਸਾਰੇ ਆਉਂਦੇ ਆ ਤੇ ਬੜਿਆਂ ਨਾਲ ਮੁਲਾਕਾਤ ਵੀ ਹੁੰਦੀ ਰਹਿੰਦੀ ਆ। ਲੇਕਿਨ ਸਭ ਤੋਂ ਵੱਧ ਦੀ ਗੱਲ ਇਸ ਵਾਰੀ ਇਹ ਹੋਈ ਆ ਵੀ ਇਸ ਵਾਰੀ ਇੱਕ ਹਿੰਦੀ ਬੋਲਣ ਵਾਲਾ ਵਲਾਗਰ, ਬਹੁਤ ਵੱਡਾ ਵਲਾਗਰ, ਯਾਤਰੀ ਡਾਕਟਰ, ਉਹ ਸਾਡੇ ਪਿੰਡ, ਸਾਡੇ ਪਾਕਿਸਤਾਨ ਆਇਆ। ਤੇ ਉਹਨਾਂ ਦੇ ਨਾਲ ਨਵਦੀਪ ਵਰਾੜ ਵੀਰ ਵੀ ਆਏ ਸੀਗੇ। ਅਸੀਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਲੇਕਿਨ ਪਰ ਅੱਜ ਦੀ ਸਾਡੀ ਵੀਡੀਓ ਇਹ ਡਾਕਟਰ ਯਾਤਰੀ ਦੇ ਬਾਰੇ 'ਚ ਆ। ਉਹਨਾਂ ਦੇ ਬਾਰੇ 'ਚ ਹੀ ਅਸੀਂ ਰਾਣਾ ਸਾਹਿਬ ਨੂੰ ਇਹ ਗੱਲ ਸਾਰੀ ਪੁੱਛਾਂ ਦੱਸਾਂਗੇ, ਕਿਉਂਕਿ ਅੰਜਮ ਸਰੋਇਆ ਸਾਹਿਬ ਦੇ ਡੇਰੇ ਦੇ ਉੱਤੇ ਰਾਣਾ ਸਾਹਿਬ ਦੀ ਉਹਨਾਂ ਦੇ ਨਾਲ ਮੁਲਾਕਾਤ ਵੀ ਹੋਈ ਆ, ਗੱਪਸ਼ਪ ਲੱਗੀ ਆ, ਇਹ ਬੈਠੇ ਆ। ਮੇਰੀ ਤਾਂ ਉਹਨਾਂ ਨਾਲ ਮੁਲਾਕਾਤ ਨਹੀਂ ਹੋਈ ਹੈਗੀ, ਲੇਕਿਨ ਮੈਂ ਇਹਨੂੰ ਇੱਕ ਬਹੁਤ ਚੰਗਾ ਕਦਮ ਸਮਝਦਾ ਆ। ਇਹ ਇੰਡੀਆ ਵੱਲੋਂ ਇੱਕ ਹਿੰਦੀ ਬੋਲਣ ਵਾਲਾ ਜਿਹੜਾ ਨਾ ਉਹ ਵਲਾਗਰ ਸਾਡੇ ਇੱਥੇ ਪਿੰਡ ਆਇਆ, ਪਾਕਿਸਤਾਨ ਆਇਆ। ਤੇ ਕਰਦੇ ਹਾਂ ਜੀ ਰਾਣਾ ਅਸਲਮ ਖਾਨ ਵਕਾਰ ਸਾਹਿਬ ਦੇ ਨਾਲ ਇਸ ਬਾਰੇ ਗੱਲਬਾਤ। अस्सलाम वालेकुम जी राणा साहब। वालेकुम सलाम। अजी राणा साहब, तुसी ਤਾਂ अंजम ਸਰੋਇਆ ਸਾਹਿਬ ਦੇ ਡੇਰੇ ਦੇ ਉੱਤੇ ਯਾਤਰੀ ਡਾਕਟਰ ਸਾਹਿਬ ਨੂੰ ਮਿਲੇ ਹੋਣੇ ਆ, ਗੱਲਬਾਤ ਵੀ ਗੱਪਸ਼ਪ ਵੀ ਤੁਹਾਡੀ ਉਹਨਾਂ ਨਾਲ ਜ਼ਰੂਰ ਲੱਗੀ ਹੋਣੀ ਆ। ਤੇ ਮੈਂ ਪੁੱਛਣਾ ਇਹ ਚਾਹੁੰਦਾ ਕਿ ਜਿਹੜਾ ਉਹਨਾਂ ਦਾ ਯਾਤਰੀ ਡਾਕਟਰ YouTube ਚੈਨਲ ਦਾ ਨਾਮ ਹੈਗਾ, ਇਹ ਉਹਨਾਂ ਦਾ ਅਸਲੀ ਨਾਮ ਆ ਕਿ ਉਹਨਾਂ ਨੇ ਇਹ YouTube ਚੈਨਲ ਦਾ ਨਾਮ ਰੱਖਿਆ? ਕਿਆ ਉਹ ਸੱਚੀ ਮੁੱਚੀ ਦੇ ਡਾਕਟਰ ਆ? ਦੇਖੋ ਜੀ, ਪਹਿਲੀ ਗੱਲ ਇਹ ਤੁਹਾਡਾ ਜਿਹੜਾ ਸਵਾਲ ਹੈ ਨਾ, ਇਹਦੇ 'ਚ ਕਾਫੀ ਸਾਰੇ ਯਾਨੀ ਕਿ ਗੱਲਾਂ ਆ ਜਾਣੀਆਂ ਵਾ। ਇਹ ਡਾਕਟਰ ਉਹ MBBS ਆ, ਉਹਨਾਂ ਨੇ ਯਾਨੀ ਕਿ ਜਿਹੜਾ ਨਾ MBBS ਦੀ ਪੂਰੀ ਤਾਲੀਮ ਕੀਤੀ ਆ, ਨੌਕਰੀ ਵੀ ਕੀਤੀ ਆ ਬਤੌਰ ਡਾਕਟਰ। ਤੇ ਇਹ ਉਹਨਾਂ ਦਾ ਨਾਮ ਜਿਹੜਾ ਵਾ ਨਾ ਉਹ ਹੈਗਾ ਵਾ ਨਵਾਂਕਰ ਚੌਧਰੀ। ਨਵਾਂਕਰ ਚੌਧਰੀ ਹਾਂ। ਤੇ ਹਰਿਆਣਾ ਤੋਂ ਤਲਕ ਆ ਉਹਨਾਂ ਦਾ, ਤੇ ਹਿੰਦੀ ਸਪੀਕਿੰਗ ਆ, ਤੇ ਯਾਨੀ ਕਿ ਰਿਲੀਜਨ ਵੱਲੋਂ ਆਪਣੇ ਹਿੰਦੂ ਆ ਉਹ। ਕਿਉਂਕਿ ਹਾਲਾਂਕਿ ਰਿਲੀਜਨ ਤਾਂ ਸਾਰਾ ਯਾਨੀ ਕਿ ਜਿਹੜਾ ਵਾ ਇਸਲਾਮ ਆ ਜਾਂ ਹਿੰਦੂ ਆ ਜਾਂ ਸਹੀ ਇਹ ਨਹੀਂ, ਲੇਕਿਨ ਕਿਉਂਕਿ ਇੱਥੇ ਜ਼ਿਆਦਾਤਰ ਸਿੱਖ ਭਾਈ ਜਾਂਦੇ ਆ। ਤੇ ਇਹ ਪਹਿਲਾ ਬੰਦੇ ਹੈ ਸੀ ਕਿ ਜਿਹੜੇ ਕਿ ਵੱਡੇ ਵਲਾਗਰ ਜਿਹੜੇ ਆ ਨਾ, ਇਹ ਹਿੰਦੂ ਕਮਿਊਨਿਟੀ ਤੋਂ ਆਏ। ਤੇ ਇਹਨਾਂ ਦਾ ਨਾਮ ਅਸਲ ਤਾਂ ਤੁਹਾਨੂੰ ਦੱਸ ਦਿੱਤਾ ਵੀ ਨਵਾਂਕਰ ਚੌਧਰੀ ਆ। ਤੇ ਇਹ ਅਸਲ 'ਚ ਜਿਹੜਾ ਨਾ ਯਾਤਰੀ ਡਾਕਟਰ ਹੈ, ਇਹ ਇਹਨਾਂ ਦੇ ਚੈਨਲ ਦਾ ਨਾਮ ਆ। ਇਹਨਾਂ ਨੇ ਆਪਣੇ ਇੱਕ ਵਲਾਗ 'ਚ ਨਾ ਇਹ ਕਹਾਣੀ ਸੁਣਾਈ ਆ ਵੀ ਇਹ ਕਿਉਂ ਇਹਦਾ ਚੈਨਲ। ਇਸ ਤੋਂ ਪਹਿਲੇ ਇਹਨਾਂ ਨੇ ਨਾ ਇੱਕ ਚੈਨਲ ਸ਼ੁਰੂ ਕੀਤਾ ਸੀ ਐਕਸਪਲੋਰਿੰਗ ਇੰਡੀਆ। ਉਹ ਕੋਈ 2015-16 ਜੇ ਚੈਨਲ ਸੀ। ਤੇ
2017 ਚ ਨਾ ਉਹ ਚੈਨਲ ਤੇ ਸਟ੍ਰਾਈਕ ਆ ਗਈ ਤੇ ਉਹ ਚੈਨਲ ਜਿਹੜਾ ਵਾ ਨਾ YouTube ਤੋਂ ਉੱਡ ਗਿਆ। ਅੱਛਾ। ਤੇ ਉਦੋਂ ਉਹਦੇ 2000 ਸਬਸਕ੍ਰਾਈਬਰ ਸੀ ਤੇ ਇਹ ਇਸ ਕਰਕੇ ਮੈਂ ਕਹਾਣੀ ਜ਼ਿਆਦਾ ਅਸਲ 'ਚ ਸੁਣਾਉਣਾ ਚਾਹ ਰਿਹਾ ਵਾਂ ਕਿ ਜਿਹੜੇ ਲੋਕੀ ਸਾਡੇ ਹਿੰਮਤ ਹਾਰ ਜਾਂਦੇ ਆ ਨਾ ਉਹਨਾਂ ਲਈ ਇਹ ਬੜਾ ਇਹਨਾਂ ਦਾ ਜਿਹੜੀ ਆ ਨਾ ਕਹਾਣੀ ਬੜੀ ਦਿਲਚਸਪ ਆ। ਉਦੋਂ ਯਾਨੀ ਕਿ ਇਹਨਾਂ ਦੇ 2000 ਸਬਸਕ੍ਰਾਈਬਰ ਸੀ। ਇਹ ਕਹਿੰਦੇ ਕਿ ਇੱਕ ਵੀਡੀਓ ਸੀ ਜਿਹੜੀ 3-4 ਲੱਖ ਚੱਲੀ ਸੀ, ਬਾਕੀ ਵੀਡੀਓ ਥੋੜੀਆਂ ਹੀ ਯਾਨੀ ਕਿ ਜਿਹੜੀਆਂ ਆਵਾਂ ਨਾ ਕੋਈ 200 250 25 30 40 ਜਿੱਦਾਂ ਸਾਡੀ। ਹਾਂ ਸਾਡੇ। ਲੇਕਿਨ ਉਹ ਕਹਿੰਦੇ ਕਿ ਦੁੱਖ ਤਾਂ ਹੋਇਆ। ਕਹਿੰਦੇ ਫਿਰ ਮੈਂ ਡਿਸਾਈਡ ਕੀਤਾ ਕਿ ਹੁਣ ਨਾ ਵੀ ਅਲੱਗ ਥੋੜਾ ਜਿਹਾ ਕੀਤਾ ਜਾਏ। ਪਹਿਲੇ ਇੰਡੀਆ ਦੀ ਯਾਨੀ ਕਿ ਜਿਹੜਾ ਸੈਰੋ ਸਿਆਹਤ ਵਾਲੇ ਵਲਾਗ ਕਰਦੇ ਸੀ, ਯਾਨੀ ਕਿ ਇਹਨਾਂ ਨੂੰ ਫਿਰਨ ਟੁਰਨ ਦਾ ਵਾਵਾ ਸ਼ੌਕ ਸੀ ਸਟੂਡੈਂਟ ਏਜ ਤੇ। ਫਿਰ ਇਹਨਾਂ ਨੇ ਨਾ ਕਿਹਾ ਵੀ ਬਾਹਰਲੇ ਮੁਲਕਾਂ ਦੀ ਸੈਰ ਕੀਤੀ ਜਾਏ ਤੇ ਉਹਦੇ ਤੇ ਵਲਾਗ ਬਣਾਏ ਜਾਣ। ਇਹਨਾਂ ਨੇ ਕਿਹਾ ਵੀ ਅੱਛਾ ਹੁਣ ਡਾਕਟਰ ਸੀ ਉਹ, ਜਿਸ ਤਰ੍ਹਾਂ ਭਾਈ ਸਾਡੇ ਇੰਜੀਨੀਅਰ ਆ ਉਹ ਇੰਜੀਨੀਅਰ ਲਿਖਦਾ, ਡਾਕਟਰ ਲਿਖਦਾ। ਉਹ ਮੈਂ ਕਿਹਾ ਹੁਣ ਨੰਬਰਦਾਰ ਸਾਹਿਬ ਤੁਹਾਡੇ ਦਾਦਾ ਜੀ ਤੁਸੀਂ ਵੀ ਆ ਨੰਬਰਦਾਰ ਲਿਖਦੇ ਆ। ਹੁਣ ਤਾਂ ਮੁਹੱਬਤ ਵੀ ਹੁੰਦੀ। ਹਾਂ ਮੁਹੱਬਤ ਹੁੰਦੀ ਹੈ ਨਾ ਇੱਕ। ਉਹ ਡਾਕਟਰ ਸੀ, ਹੁਣ ਭਾਈ ਉਹਨਾਂ ਨੇ ਤਾਂ ਕੋਈ 5-7 ਸਾਲ ਪੜ੍ਹਿਆ ਹੁੰਦਾ। ਅਗਲਾ ਕਹਿੰਦਾ ਮੈਂ ਇਹ ਤਾਂ ਫਿਰ ਪਤਾ ਲੱਗਣਾ ਚਾਹੀਦਾ ਮੈਂ ਡਾਕਟਰ ਹਾਂ। ਉਹਨੇ ਕਿਹਾ ਵੀ ਡਾਕਟਰ ਵੀ ਆਵੇ। ਫਿਰ ਦੂਸਰਾ ਆ ਗਿਆ ਕੀ ਵੀ ਯਾਨੀ ਕਿ ਮੁਸਾਫਰ ਕੀਤਾ ਜਾਏ ਇਹ। ਲੇਕਿਨ ਉਹ ਫਿਰ ਕਿਸੇ ਦੋਸਤ ਨੇ ਕਹਿੰਦੇ ਤਜਵੀਜ਼ ਦੀ ਵੀ ਯਾਤਰੀ ਡਾਕਟਰ, ਕਹਿੰਦੇ ਬਸ ਫਿੱਟ ਹੋ ਗਿਆ ਗੱਲ ਨਾ ਯਾਤਰੀ ਡਾਕਟਰ। ਇਸ ਤਰ੍ਹਾਂ ਉਹ ਚੈਨਲ ਦਾ ਨਾਮ ਡਿਸਾਈਡ ਹੋ ਗਿਆ ਤੇ ਇਹਨਾਂ ਨੇ ਚੈਨਲ ਸ਼ੁਰੂ ਕਰ ਲਿਆ। ਹੁਣ ਮੈਂ ਉਹਨਾਂ ਬੰਦਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜੇ ਬੰਦੇ ਨੇ ਜਲਦੀ ਹਿੰਮਤ ਹਾਰ ਜਾਂਦੇ ਆ ਕਿ 2017 ਚ ਉਹਨਾਂ ਨੇ ਚੈਨਲ ਸ਼ੁਰੂ ਕੀਤਾ, ਇਹ ਹੁਣ 2024 ਆ, 7 ਸਾਲਾਂ ਚ ਉਹਨਾਂ ਦਾ ਹੁਣ ਚੈਨਲ ਆ ਨਾ ਜਿਹੜਾ ਉਹਦੇ 16 ਲੱਖ ਤੋਂ ਜ਼ਿਆਦਾ ਸਬਸਕ੍ਰਾਈਬਰ ਆ। ਔਰ ਉਹਨਾਂ ਦੀ ਆਮ ਰੂਟੀਨ ਦੀ ਵੀਡੀਓ ਜਿਹੜੀ 3-4 ਲੱਖ। ਪਾਕਿਸਤਾਨ ਵਿੱਚ ਤਾਂ ਹੁਣ ਜਿੰਨੀਆਂ ਵੀਡੀਓ ਉਹਨਾਂ ਦੀਆਂ 1 ਮਿਲੀਅਨ ਦੇ ਨੇੜੇ ਹੀ, ਕੋਈ 1.2 ਮਿਲੀਅਨ, 1.3 ਮਿਲੀਅਨ, ਕੋਈ ਹਲੇ 8 ਲੱਖ 9 ਲੱਖ। ਯਾਨੀ ਕਿ ਮੇਰਾ ਅੰਦਾਜ਼ਾ ਵਾ ਕਿ ਜਦੋਂ ਉਹਨਾਂ ਦਾ ਟੂਰ ਮੁਕੰਮਲ ਹੋਣਾ ਨਾ ਉਹਨਾਂ ਦੀ ਸਾਰੀ ਵੀਡੀਓ ਨਾ ਮਿਲੀਅਨ ਤੋਂ ਉੱਪਰ ਹੀ ਹੋਣੀਆਂ। ਯਾਨੀ ਕਿ ਇੰਨੇ ਕੋ ਕਾਮਯਾਬ ਜਿਹੜਾ ਵਾ ਨਾ ਇਹਦੇ 'ਚ ਰਹੇ ਆ। ਅੱਛਾ ਰਾਣਾ ਸਾਹਿਬ, ਜਿੱਦਾਂ ਕਿ ਤੁਸੀਂ ਦੱਸਿਆ ਕਿ ਇਹਨਾਂ ਦਾ ਜਿਹੜਾ ਤਲਕ ਆ ਇਹ ਰਹਿਣ ਵਾਲੇ ਹਰਿਆਣਾ ਦੇ ਆ, ਵੀ ਉੱਥੋਂ ਕੋਈ ਪਿੰਡ ਜਾਂ ਸ਼ਹਿਰ ਦਾ ਕੋਈ ਨਾਮ ਦਾ ਪਤਾ? ਹਾਂ ਇਹ ਰੋਹਤਕ ਸ਼ਹਿਰ ਦੇ ਹੈ ਆ। ਰੋਹਤਕੀ? ਹਾਂ ਰੋਹਤਕੀ। ਇਹ ਆਪਣੇ ਬਥੇਰੇ ਜਿਹੜੇ ਇੱਥੇ ਆਪਣੇ ਇੱਥੇ ਬੈਠੇ ਆ ਨਾਲ ਆਪਣਾ ਪਿੰਡ ਬੱਲੋਆਣਾ ਜੀ। ਹਾਂ ਨਹੀਂ ਸਾਡੇ ਉੱਥੇ ਗੋਜਰੇ ਜਿਹੜੇ ਗੁਆਂਢੀ ਆ ਉਹ ਹਾਜੀ ਸਾਹਬ ਹੋਣੀ, ਇਹ ਵੀ ਤਾਂ ਰੋਹਤਕ ਦੇ ਹੀ ਆ ਨਾ। ਅੱਛਾ ਹਾਂ। ਅੱਛਾ ਯਾਨੀ ਕਿ ਰੋਹਤਕੀ ਹੈ ਬਾਈ। ਰੋਹਤਕੀ। ਇਹ ਜੀ ਯਾਤਰੀ ਡਾਕਟਰ ਸਾਹਿਬ ਨਵਾਂਕਰ ਚੌਧਰੀ ਜਿਹੜੇ ਇਹ ਰੋਹਤਕ ਦੇ ਰਹਿਣ ਵਾਲੇ ਆ ਤੇ ਸਾਡੇ ਇੱਥੇ ਜਿਹਨਾਂ ਨੂੰ ਕਹਿੰਦੇ ਆ ਕਿ ਰੋਹਤਕੀ। ਹਾਂ ਰੋਹਤਕ ਦੇ, ਹਿਸਾਰ ਦੇ, ਕਲਾਨੌਰ ਦੇ। ਹਾਂਜੀ ਉਹ ਤਾਂ ਫਿਰ ਸਾਰੇ। ਅੱਛਾ ਮੈਂ ਸੁਣਿਆ ਜੀ ਉਹ ਗੱਲ ਕਰਦੇ ਪਏ ਸੀਗੇ ਵੀ 137 ਮੁਲਕਾਂ 'ਚ ਉਹ ਫਿਰੇ। ਹਾਂ ਤੇ ਉਮਰ ਦੇਖੋ ਜੀ ਤੁਸੀਂ ਵੀ 28 ਸਾਲ ਦੀ ਉਮਰ ਹੈਗੀ ਆ। ਤੇ ਉਹ ਇੰਨੀ ਕੁ ਦੇ ਉਮਰ ਦੇ ਵਿੱਚ ਰਾਣਾ ਸਾਹਿਬ ਇਹ ਇੰਨੇ ਮੁਲਕ ਫਿਰਨਾ। ਉਹ ਦੇਖੋ ਜੀ ਉਹਨਾਂ ਦਾ ਇੱਕ ਜਿਹੜਾ ਸ਼ੌਕ ਸਿਆਹਤ, ਉਹਨਾਂ ਦਾ ਨਾ ਸ਼ੌਕ ਸੀ ਫਿਰਨਾ ਟੁਰਨਾ। ਤੇ ਫਿਰ YouTube ਨਾਲ ਇੱਕ ਕਿਸਮ ਦਾ ਉਹਨਾਂ ਦਾ ਪ੍ਰੋਫੈਸ਼ਨ ਵੀ ਹੋ ਗਿਆ। ਕਹਿੰਦੇ ਜਦੋਂ ਸ਼ੌਕ ਤੇ ਪੇਸ਼ਾ ਦੋਨੇ ਜੁੜ ਜਾਣ ਨਾ ਤੇ ਉਹ ਬੰਦੇ ਦੀ ਖੁਸ਼ਬਖਤੀ ਹੁੰਦੀ ਆ। ਕਿ ਉਹਨਾਂ ਦਾ ਯਾਨੀ ਕਿ ਹੁਣ ਸ਼ੌਕ ਵੀ ਹੋਈ ਆ ਤੇ ਪੇਸ਼ਾ ਵੀ ਹੋਈ ਆ। ਪੇਸ਼ਾ ਵਲਾਗ ਬਣਾਉਂਦੇ ਆ YouTube ਲਈ ਤੇ ਸ਼ੌਕ ਉਹਨਾਂ ਦਾ ਘੁੰਮਣ ਫਿਰਨ ਦਾ ਵਾ ਹੈ। ਤੇ ਉਹ ਇਸ ਕਰਕੇ ਮੁਲਕ ਉਹਨਾਂ ਨੇ ਯਾਨੀ ਕਿ ਉਹਨਾਂ ਦਾ ਤਾਂ ਰੂਟੀਨ ਇਹੀ ਆ ਕਿ 2 ਮਹੀਨੇ ਲਈ ਨਿਕਲੇ, ਕੋਈ 5-7 ਮੁਲਕ ਜਿਹੜੇ ਆ ਨਾ ਦੇਖ ਆਏ। ਤੇ ਕਿਸੇ ਵੱਡੇ ਮੁਲਕ ਨੂੰ ਗਏ ਤੇ ਉੱਥੇ ਕੋਈ 15 ਦਿਨਾਂ ਲਈ ਹੋਏ। ਤੇ ਉਹਨਾਂ ਨੇ ਬਹੁਤ ਦੁਨੀਆ ਯਾਨੀ ਕਿ ਜਿਹੜਾ ਵਾ ਫਿਰ ਉਹਨਾਂ ਦਾ ਅਸਲ 'ਚ ਨਾ ਉਹਨਾਂ ਦੀ ਇੱਕ ਹੋਰ ਆ, ਮੈਂ ਦੇਖਿਆ ਕਿ ਤੁਸੀਂ ਉਹਨਾਂ ਦੇ ਵਲਾਗ ਉਹ ਬਹੁਤ ਸਿੰਪਲ ਜਿਹੜਾ ਵਾ ਨਾ ਲੈਂਗੁਏਜ ਇਸਤੇਮਾਲ ਕਰਦੇ ਆ। ਬਲਕਿ ਅੰਜਮ ਕਹਿੰਦਾ ਵੀ ਪੋਲੀ ਬੜਾ ਪੋਲਾ ਜਿਹਾ ਬੋਲਦੇ ਆ। ਬੜਾ ਪੋਲਾ ਨਹੀਂ, ਵੈਸੇ ਵੀ ਜਿਹੜੀ ਹਰਿਆਣਾ ਦੀ ਸਾਡੀ ਬੋਲੀ ਹੈ ਨਾ ਜੀ ਉਹ ਹੈ ਵੀ ਪੋਲੀ ਤੇ ਬੜੀ ਸਵਾਦੀ ਜੀ। ਜਿਹੜੇ ਹਾਲਾਂਕਿ ਹਰਿਆਣਾ ਦੀ ਬੋਲੀ ਦੇ ਬਾਰੇ ਤਾਂ ਇਹ ਕਿਹਾ ਜਾਂਦਾ ਕਿ ਉਹ ਤਾਂ ਲੱਠ ਮਾਰ ਬੋਲੀ ਆ। ਉਹ ਤਾਂ ਉਹਨਾਂ ਨੇ ਵੀ ਕਿਹਾ ਸੀ। ਹਾਂ ਉਹਨੂੰ ਲੱਠ ਮਾਰ ਬੋਲੀ। ਲੇਕਿਨ ਇਹਨਾਂ ਦਾ ਹਿੰਦੀ ਵਾਲਾ ਯਾਨੀ ਕਿ ਜਿਹੜਾ ਵਾ ਨਾ ਹਰਿਆਣਵੀ ਦਾ ਘੱਟ, ਇਹਨਾਂ ਦੇ ਹਿੰਦੀ ਦਾ ਹੈ ਤੇ ਉਹ ਬੜਾ ਯਾਨੀ ਕਿ ਮਿਠਾਸ ਜਿਹੇ ਵਾਲੇ ਨੇ। ਫਿਰ ਇਹਨਾਂ ਦਾ ਮੈਂ ਦੇਖਿਆ ਕਿ ਇਹ ਨਾ ਬਿਲਕੁਲ ਉਹ ਜਿਹੜਾ ਸਹੀ ਹੋਣਾ ਚਾਹੀਦਾ ਨਾ। ਇਹ ਇੰਜ ਨਹੀਂ ਹੈ ਕਿ ਆਏ ਤੇ 5 ਸਟਾਰ ਹੋਟਲ 'ਚ ਰਹੇ ਤੇ ਉੱਥੋਂ ਯਾਨੀ ਕਿ ਵੱਡੀ ਯਾਨੀ ਕਿ ਗੱਡੀਆਂ 'ਚ ਫਿਰੇ ਤੇ ਇਸ ਤਰ੍ਹਾਂ ਦੇ ਨਹੀਂ। ਯਾਨੀ ਕਿ ਜਿੰਨਾ ਇਹਨਾਂ ਦਾ ਕੱਦੋ ਕੰਮ, ਲੇਕਿਨ ਇਹ ਦੁਨੀਆ ਇਹਨਾਂ ਨੇ ਨਾ ਉਹ ਦੇਖੀ ਬਿਲਕੁਲ ਇੱਕ ਆਮ ਬੰਦੇ ਦੀ ਤਰ੍ਹਾਂ। ਇਹਨਾਂ ਨੂੰ ਹੁਣ ਰੇਲਵੇ ਇਹਨਾਂ ਦੇ ਵਲਾਗ ਤੁਹਾਨੂੰ ਟ੍ਰੇਨ ਜ਼ਰੂਰ ਮਿਲੇਗੀ। ਟ੍ਰੇਨ ਦਾ ਸਫ਼ਰ ਬਹੁਤ ਸਾਰੇ ਲੋਕਾਂ ਲਈ ਬੜਾ ਆਈਡੀਅਲ ਆ। ਤੇ ਫਿਰ ਇਹਨਾਂ ਦਾ ਇਹ ਤੁਸੀਂ ਦੇਖੋ ਕਿ ਆਮ ਜਿਹੜੀਆਂ ਚੀਜ਼ਾਂ ਖਾਣੇ ਪੀਣੇ ਵਾਲੀਆਂ ਵਾ ਜਿਸ ਤਰ੍ਹਾਂ ਹੁਣ ਬਹੁਤ ਸਾਰੇ ਜਿਹੜੇ ਸਾਡੇ ਲੋਕੀ ਨਹੀਂ ਇੱਥੇ ਖਾਂਦੇ ਹੈ ਕਿ
ਗੋਲ ਗੱਪੇ, ਸਮੋਸੇ, ਪਕੌੜੇ, ਇਹਨਾਂ ਨੇ ਯਾਨੀ ਕਿ ਤੁਹਾਨੂੰ ਇਹਨਾਂ ਵਲਾਗਾਂ 'ਚ ਤੁਹਾਨੂੰ ਇਹ ਗੰਡੇਰੀਆਂ, ਹੋ ਸਕਦਾ ਕਿ ਜੇ ਇੱਥੇ ਹੁੰਦੇ ਤੇ ਮਰੂੰਡਾ ਖਾ ਰਹੇ ਹੁੰਦੇ। ਨਹੀਂ ਤਾਂ ਇਹ ਮਰੂੰਡਾ ਕਿਹੜਾ ਤੁਸੀਂ ਨਾਮ ਲੈ ਤਾ, ਮਰੂੰਡਾ ਤਾਂ ਬੜੀ ਸ਼ੈ ਹੈ ਜੀ, ਸਾਡੇ ਪੰਜਾਬ ਦਾ ਕਲਚਰ ਸੀਗਾ ਜਦੋਂ ਰੂਹਾਂ ਸ਼ੂਆਂ ਆਉਂਦੀਆਂ ਸੀ ਜਦੋਂ, ਤਾਂ ਬੜਾ। ਅੱਛਾ ਰਾਣਾ ਸਾਹਿਬ, ਗੱਲ ਇਹ ਆ ਵੀ ਤੁਸੀਂ ਇਹ ਦੇਖੋ, ਜਿੱਦਾਂ ਤੁਸੀਂ ਦੱਸਿਆ ਹੈਗਾ ਕਿ ਉਹ ਸੱਚੀ ਮੁੱਚੀ ਦੇ ਡਾਕਟਰ ਹੈ, MBBS ਆ, ਤੇ ਅੱਜ ਕੱਲ ਉਹ ਯਾਤਰਾ ਦੀ ਯਾਨੀ ਕਿ ਸੈਰੋ ਸਿਆਹਤ ਦੀ ਯਾਤਰਾ, ਸੈਰੋ ਸਿਆਹਤ ਤੇ ਸੈਰੋ ਸਿਆਹਤ ਦੀ ਜਿਹੜੀ ਡਾਕਟਰੀ ਕਰ ਰਹੇ ਆ, ਉਹ ਡਾਕਟਰ ਤਾਂ ਫਿਰ ਉਹ ਹੈ ਹੀ ਆ। ਹੈ ਰਾਣਾ ਸਾਹਿਬ, ਹੁਣ ਮੈਂ ਉਸ ਸਵਾਲ ਵੱਲ ਨੂੰ ਆਨਾ ਜਿਹਦੀ ਵਜ੍ਹਾ ਤੋਂ ਮੈਂ ਇਹ ਵੀਡੀਓ ਬਣਾ ਰਿਹਾ, ਵੀ ਮੇਰੀ ਇੱਕ ਸੋਚ ਸੀ ਹਰ ਬੰਦੇ ਦੀ। ਉਹ ਦੇਖੋ ਉਧਰੋਂ ਸਰਦਾਰ ਵੀ ਬਹੁਤ ਸਾਰੇ ਪਾਕਿਸਤਾਨ ਪੰਜਾਬ ਵਿੱਚ ਗੇੜਾ ਲਾਉਂਦੇ ਆ, ਕੋਈ ਸੈਰ ਵਾਸਤੇ ਆਉਂਦੇ ਆ, ਕੋਈ ਆਪਣੇ ਇੱਥੇ ਜੰਮਣ ਪੂਰੇ ਉਹ ਜੁੜੇ ਹੋਏ ਆ, ਇਧਰੋਂ ਹੀ ਗਏ ਹੋਏ ਆ, ਕੱਟੇ ਹੋਏ ਆ ਵਿੱਚੋਂ, ਹੈ ਉਹ ਜੁੜੇ ਹੋਏ ਆ। ਮੈਂ ਕਹਿੰਦਾ ਕਿ ਉਹਦਾ ਵੀ ਬਹੁਤ ਫਾਇਦਾ, ਮੁਹੱਬਤ ਵੱਧਦੀ ਆ, ਤੇ ਹੈ ਤੇ ਬਾਕੀ ਜਿਹੜਾ ਅਸੀਂ ਇੰਡੀਆ ਦੇ ਨਾਲ ਜਿਹੜੇ ਆ ਸਾਡੇ ਹਿੰਦੂ ਭਰਾ ਹੈਗੇ ਆ, ਲੋਕ ਉੱਧਰ ਬੈਠੇ ਹੈਗੇ ਆ, ਇਹ ਸਾਡੇ ਮੀਡੀਆ ਦੀ ਵਜ੍ਹਾ ਨਾਲ ਇੱਕ ਨਫ਼ਰਤ ਜੀ ਜਿਹੜੀ ਆ ਨਾ, ਉਹ ਬੜੀ ਇਹਨਾਂ ਦੇ ਅੰਦਰ ਪਾਈ ਜਾਂਦੀ ਆ। ਉਹ ਇੱਕ ਦੂਸਰੇ ਨਾਲ ਖਿੱਚ ਜੀ ਰਹਿੰਦੀ ਆ, ਬੇਤਨਾਓ ਆ। ਤੇ ਜਿੰਨੇ ਪੰਜਾਬੀ ਵਲਾਗਰ ਇੱਧਰ ਆਉਂਦੇ ਆ, ਉਹਨਾਂ ਦੀ ਵਜ੍ਹਾ ਨਾਲ ਅੱਗੇ ਇਹ ਫਾਸਲੇ ਬੜੇ ਘੱਟ ਹੋਏ ਆ। ਤੇ ਮੈਨੂੰ ਖੁਸ਼ੀ ਜ਼ਿਆਦਾ ਇਹ ਹੋਈ ਆ ਵੀ ਇਹ ਦੇਖੋ ਨਾ ਕਿ ਇੱਥੇ ਆਏ ਆ, ਫਿਰਨ ਟੁਰਨਗੇ, ਪਾਕਿਸਤਾਨ ਦਾ ਇੱਕ ਮੁਸਬਤ ਚਿਹਰਾ ਜਿਹੜਾ ਜੋ ਪਾਕਿਸਤਾਨ ਅਸਲ ਦੇ ਵਿੱਚ ਹੈ, ਉਹ ਲੋਕਾਂ ਤੱਕ ਪਹੁੰਚੂਗਾ। ਤੁਹਾਨੂੰ ਲੱਗਦਾ ਵੀ ਇਸ ਗੱਲ ਦਾ ਫਾਇਦਾ ਹੋਊਗਾ, ਜਿਹੜੀ ਸੋਚ ਮੈਂ ਸੋਚ ਰਿਹਾ? ਮੈਂ ਕਹਿੰਦਾ ਕਿ ਇਹ ਜੀ ਬਹੁਤ ਵੱਡਾ ਮੋੜ ਆ, ਹੈ ਕਿ ਇਹ ਜਿਸ ਤਰ੍ਹਾਂ ਹੁਣ ਅੰਜਮ ਦਾ ਚੈਨਲ ਸੀ ਨਾ, ਜਦੋਂ ਰਿਪਨ ਖੁਸ਼ੀ ਆਏ ਨਾ, ਤੇ ਉਹਦੇ ਤੋਂ ਇੱਕ ਬਿਲਕੁਲ ਉਹ ਯਾਨੀ ਕਿ ਉਹਨਾਂ ਦੀ ਆਡੀਅנס ਜਿਹੜੀ ਆ ਨਾ, ਇੱਕ ਹੋਰ ਵਧੀ ਟਰੈਵਲਿੰਗ ਵਾਲੀ। ਇਹ ਇਸ ਤਰ੍ਹਾਂ ਯਾਨੀ ਕਿ ਇਹ ਜਿਸ ਤਰ੍ਹਾਂ ਇਹਦੇ ਨਾਲ ਹੋਇਆ ਕਿ ਹੁਣ ਇੱਕ ਆਡੀਅנס ਜਿਹੜੀ ਆ ਨਾ, ਉਹਨਾਂ ਨੂੰ ਇੱਕ ਮਿਲੀ ਜਿਹੜੀ ਕਿ ਹਿੰਦੀ ਬੋਲਣ ਵਾਲੀ ਆ। ਉਦੋਂ ਤੱਕ ਗੱਲ ਹੋਣੀ ਯਾਨੀ ਕਿ ਕਮ ਸੇ ਕਮ ਇੱਕ ਵਲਾਗਰ ਦੀ ਤੇ ਸਾਡੇ ਪੰਜਾਬੀ ਬੋਲਣ ਵਾਲੇ ਦੀ ਬਹੁਤ ਸਾਰੇ ਲੋਕਾਂ ਤੱਕ ਨਾ ਗੱਲ ਜਾਏਗੀ, ਹੈ ਇਸ ਤਰ੍ਹਾਂ ਹੀ ਹੁਣ। ਲੇਕਿਨ ਜਿਹੜੇ ਡਾਕਟਰ ਯਾਤਰੀ ਆ, ਉਹ ਬਹੁਤ ਮਜ਼ਬੂਤ ਆਵਾਜ਼ ਆ। 16 ਲੱਖ ਸਬਸਕ੍ਰਾਈਬਰ ਉਹਨਾਂ ਦੇ ਨਾ ਹੈ ਆ। ਪਾਕਿਸਤਾਨ ਵਿੱਚ ਬਹੁਤ ਥੋੜੀ ਰੇਸ਼ੋ ਸੀ ਉਹਨਾਂ ਦੀ, ਲੇਕਿਨ ਹੈ ਆ। ਤੇ ਉਹ ਹੁਣ ਜਦੋਂ ਉਹ ਗੱਲ ਕਰਨਗੇ ਨਾ ਪਾਕਿਸਤਾਨ ਦੇ ਬਾਰੇ, ਉਹ ਫਿਰ ਬਹੁਤ ਉੱਥੇ ਦੇਖੀ ਜਾਏਗੀ, ਹੈ ਉਹਨੂੰ ਦੇਖੋ ਨਾ, ਕਰੋੜ ਤੋਂ ਵੱਧ ਬੰਦਾ ਯਾਨੀ ਕਿ ਜਿਹੜਾ ਵਾ ਨਾ, ਉਹ ਉਹਨਾਂ ਦੀ ਵੀਡੀਓ 5-5 7-7 ਲੱਖ 10 ਲੱਖ ਇੰਨੇ ਤੱਕ ਦੇਖੀ ਜਾਂਦੀਆਂ, ਯਾਨੀ ਕਿ ਉਹ ਕਰੋੜਾਂ ਦੀ ਸ਼ਕਲ 'ਚ ਵੀਡੀਓ ਜਿਹੜੀਆਂ ਵਾ ਲੋਕਾਂ ਤੱਕ ਪਹੁੰਚਣੀਆਂ ਵਾ। ਉਹ ਫਿਰ ਪਾਕਿਸਤਾਨ ਦੇ ਯਾਨੀ ਕਿ ਜਿਹੜੇ ਬੰਦੇ ਕਦੇ ਆਏ ਹੀ ਨਹੀਂ ਪਾਕਿਸਤਾਨ, ਜਿਨ੍ਹਾਂ ਨੇ ਸਿਰਫ ਪਾਕਿਸਤਾਨ ਨੂੰ ਇੰਝ ਹਿੰਦੀ ਫਿਲਮਾਂ ਤੋਂ ਹੀ ਸੁਣਿਆ ਵੀ ਉਹ ਇੱਕ ਦੁਸ਼ਮਣ ਮੁਲਕ ਆ, ਉੱਥੇ ਇਹ ਆ ਤੇ ਕਤਲੋਗਾਰ ਤਹਿਤ ਲਾ ਐਂਡ ਆਰਡਰ ਦਾ। ਉਹਨਾਂ ਨੂੰ ਹੁਣ ਪਤਾ ਵੀ ਇੱਕ ਇਕੱਲਾ ਬੰਦਾ 28 ਸਾਲ ਦਾ ਯੰਗ ਮੁੰਡਾ ਯਾਨੀ ਕਿ ਜਿਹੜਾ ਵਾ ਜਾਂਦਾ ਵਾ ਪਾਕਿਸਤਾਨ ਫਿਰਦਾ, ਉਹਨੂੰ ਕੋਈ ਪ੍ਰੋਬਲਮ ਨਹੀਂ, ਉਹਨੂੰ ਕੋਈ ਮਸਲਾ ਹੈ। ਤੇ ਉਹਦੇ ਨਾਲ ਫਿਰ ਇੱਕ ਹੋਰ ਹੋਏਗਾ। ਹੁਣ ਸਾਡੇ ਤੇ ਇੱਥੇ ਵੀਜ਼ਿਆਂ ਦੀ ਚਲੋ ਹੈ ਦੁਸ਼ਵਾਰੀ, ਲੇਕਿਨ ਇਹ ਹੁਣ ਜਿਹੜੇ ਐਸੇ ਹਿੰਦੂ ਨਾ ਜਿਹੜੇ ਬਾਹਰ ਰਹਿੰਦੇ ਆ, ਕੈਨੇਡਾ, ਅਮਰੀਕਾ, ਉਹ ਹੁਣ ਪਾਕਿਸਤਾਨ ਅਗਰ ਦੇਖਣਾ ਚਾਹੁੰਦੇ ਨੇ, ਉਹਨਾਂ ਨੂੰ ਇੱਕ ਬੜਾ ਇਹ ਰੌਲਾ ਜਿਹਾ ਹੋਣਾ ਪਹਿਲੇ, ਯਾਰ ਪਾਕਿਸਤਾਨ ਵਿੱਚ ਪਤਾ ਨਹੀਂ ਹਿੰਦੂਆਂ ਨਾਲ ਕੀ ਸਲੂਕ ਹੋਏਗਾ, ਵੀ ਸਿੱਖਾਂ ਦਾ ਤਾਂ ਉਹਨਾਂ ਦੇ ਪੁਰਾਣੇ ਇਲਾਕੇ ਆ। ਹੁਣ ਇਹਨਾਂ ਦਾ ਤਾਂ ਕੋਈ ਦਾਦਾ ਨਹੀਂ ਇੱਥੇ ਰਹਿੰਦਾ, ਇਹਨਾਂ ਦੇ ਕੋਈ ਵਡਕੇ ਨਹੀਂ, ਕੋਈ ਰਿਸ਼ਤੇਦਾਰ ਨਹੀਂ, ਲੇਕਿਨ ਉਹਨਾਂ ਨੂੰ ਬਤੌਰ ਗੈਸਟ ਜਿਸ ਤਰ੍ਹਾਂ ਵੈਲਕਮ ਕੀਤਾ ਗਿਆ, ਜਿਸ ਤਰ੍ਹਾਂ ਹੈ, ਤੇ ਉਹਦੇ ਤੋਂ ਹੁਣ ਲੋਕਾਂ ਨੂੰ ਇਹ ਹੋਏਗਾ ਕਿ ਨਹੀਂ ਯਾਰ, ਪਾਕਿਸਤਾਨ ਇੱਕ ਫਿਰਨ ਲਈ ਨਾ ਚੰਗੀ ਜਗ੍ਹਾ ਵਾ, ਹੈ ਵੀ ਇੱਥੇ ਜਿਹੜਾ ਵਾ ਨਾ ਜਾਣਾ ਚਾਹੀਦਾ ਵਾ। ਤੇ ਇਹਦੇ ਕਾਫੀ ਮੇਰੇ ਖਿਆਲ ਆਉਣੇ ਵਾਲੇ ਵਕਤ 'ਚ ਇਹਦੇ ਬੜੇ ਗਹਿਰੇ ਅਸਰਾਤ ਹੋਣਗੇ। ਹਾਂਜੀ ਰਾਣਾ ਸਾਹਿਬ, ਤੁਸੀਂ ਬਹੁਤ ਵਧੀਆ ਗੱਲ ਕੀਤੀ ਆ। ਮੈਨੂੰ ਇੰਝ ਲੱਗਦਾ ਵੀ ਮੈਂ ਜਿਹੜਾ ਰਾਣਾ ਸਾਹਿਬ ਤੋਂ ਇਹ ਸਵਾਲ ਕੀਤਾ ਨਾ, ਰਾਣਾ ਸਾਹਿਬ ਕੋਲੋਂ, ਇਹ ਬਹੁਤ ਵੱਡਾ ਇੱਕ ਸਵਾਲ ਸੀ ਮੇਰੇ ਵਾਸਤੇ। ਤੇ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਬੜੀ ਆ ਵੀ ਦੇਖੋ ਤੁਸੀਂ ਕਿ ਇਹ ਜਿਹੜੇ ਯਾਤਰੀ ਡਾਕਟਰ ਸਾਹਿਬ ਆ ਨਾ, ਇਹ ਇੱਕ ਪਹਿਲਾ ਕਤਰਾ ਇਹਨਾਂ ਦਾ, ਜੇ ਇਹਨਾਂ ਦੀ ਵਜ੍ਹਾ ਨਾਲ ਹੋਰ ਜਿਹੜੇ ਲੋਕ ਆ ਉਹ ਵੀ ਪਾਕਿਸਤਾਨ ਆਉਂਦੇ ਆ ਨਾ, ਕਿਸੇ ਸਰਦਾਰ ਭਾਈਆਂ ਤੋਂ ਇਲਾਵਾ ਹੋਰ ਕੋਈ ਵੀ ਕਮਿਊਨਿਟੀ ਦੇ ਲੋਕ ਜਿਹੜੇ ਉਹ ਪਾਕਿਸਤਾਨ ਆਉਣਗੇ ਨਾ, ਇਹਨਾਂ ਦਾ ਨਾਮ ਜ਼ਰੂਰ ਯਾਦ ਰੱਖਿਆ ਜਾਊਗਾ, ਇਹ ਇੰਡੀਆ ਦੇ ਵੱਲੋਂ, ਹਿੰਦੁਸਤਾਨ ਦੇ ਵੱਲੋਂ, ਕੋਈ ਵੀ ਜਦੋਂ ਇੱਧਰ ਆਊਗਾ, ਕਿਉਂਕਿ ਇਹ ਪਹਿਲਾ ਕਤਰਾ। ਮੈਂ ਨਹੀਂ ਦੇਖਿਆ ਵੀ ਕੋਈ ਹੋਰ ਬੰਦਾ ਐਡਾ ਵੱਡਾ ਵਲਾਗਰ ਆਏ ਹੋਣੇ ਲੋਕ, ਲੇਕਿਨ ਐਡਾ ਵੱਡਾ ਵਲਾਗਰ ਰਾਣਾ ਸਾਹਿਬ ਮੈਂ ਇਹ ਪਹਿਲਾ ਹੀ ਦੇਖਿਆ ਵੀ ਜਿਹੜੇ ਇੱਥੇ ਸਾਡੇ ਪਾਕਿਸਤਾਨ ਦੇ ਵਿੱਚ। ਤੇ ਜ਼ਾਰੀ ਗੱਲ ਹੈ ਜੀ ਤੁਹਾਡੀ ਗੱਲ ਤਰ੍ਹਾਂ ਵੀ ਜਦੋਂ ਇਹ ਵੀਡੀਓ ਬਣਾਉਣਗੇ, ਆਜ਼ਾਦ ਫਿਰਨਗੇ, ਲੋਕਾਂ ਤੱਕ ਇੱਕ ਬਹੁਤ ਹੀ ਚੰਗਾ ਜਿਹੜਾ ਪੈਗਾਮ ਆ ਨਾ ਜੀ, ਉਹ ਪਹੁੰਚੂਗਾ। ਰਾਣਾ ਸਾਹਿਬ, ਮੈਂ ਗੱਲ ਕੀਤੀ ਸੀ ਆਪਣੇ ਵੀਡੀਓ ਦੇ ਵਿੱਚ ਇਹ ਗੱਲ, ਹਾਂ ਤੁਸੀਂ ਇੱਕ ਹੋਰ ਗੱਲ ਵੀ ਯਾਦ ਆ ਗਈ ਵੀ ਜਿੱਦਾਂ ਰਾਣਾ ਸਾਹਿਬ ਨੇ ਕਿਹਾ ਵੀ ਇਹਨਾਂ ਦੀ ਵਜ੍ਹਾ ਨਾਲ ਬਹੁਤ ਸਾਰੇ ਲੋਕ ਹੁਣ ਪਾਕਿਸਤਾਨ
ਆਣਗੇ ਵੀ। ਇਹ ਵੀ ਗੱਲ ਇੱਕ ਉਹ ਹੈਗੀ ਆ ਵੀ ਦੇਖ ਕੇ ਨਾ ਲੋਕ ਉਹ ਜ਼ਰੂਰ ਆਣਗੇ, ਕਿਉਂਕਿ ਸਾਡੇ ਇੱਥੇ ਲੋਕ ਤਾਂ ਫਸਲ ਨਹੀਂ ਕੱਢਦੇ ਜਦੋਂ ਤੱਕ ਗੁਆਂਢੀ ਕੋਈ ਫਸਲ ਨਹੀਂ ਲਾਂਦਾ। ਜਦੋਂ ਕੋਈ ਆਵੇ ਫੇਰ ਅੱਗੇ ਰਾਹ ਖੁੱਲ ਜਾਂਦੇ ਆ ਤੇ ਬੰਦੇ ਆਣਗੇ। ਅਜਨਾ ਸਾਹਿਬ, ਮੈਂ ਅੱਗੇ ਵੀਡੀਓ ਦੇ ਵਿੱਚ ਗੱਲ ਕੀਤੀ ਸੀਗੀ ਕਿ ਸਾਰਾ ਇਹ ਜਿਹੜਾ ਸਿਹਰਾ ਹੈਗਾ ਜ਼ਾਰੀ ਗੱਲ ਆ ਜੀ, ਇਹ ਨਾਸਰ ਢਿੱਲੋਂ ਵੀਰ ਦੇ ਸਿਰ ਨੂੰ ਜਾਂਦਾ। ਕਿਉਂਕਿ ਉਹਨਾਂ ਦੀਆਂ ਦੇਖੋ ਪੰਜਾਬੀਆਂ ਵਾਸਤੇ ਤਾਂ ਪਹਿਲਾਂ ਹੀ ਇੰਨੇ ਖਾਨਦਾਨ ਉਹਨਾਂ ਨੇ ਇੱਕ ਦੂਸਰੇ ਨਾਲ ਮਿਲਾਤੇ, ਪੰਜਾਬ ਨਾਲ ਤਾਂ ਪਹਿਲਾਂ ਵੀ ਜੁੜੇ ਹੋਏ ਸੀ, ਲੇਕਿਨ ਇਹ ਤਾਂ ਉਹਨਾਂ ਨੇ ਬੜਾ ਵੱਡਾ ਕੰਮ ਕੀਤਾ ਜੀ। ਹਾਂ ਦੇਖੋ ਜੀ, ਮੈਂ ਕਹਿੰਦਾ ਕਿ ਪੰਜਾਬੀ ਲਹਿਰ ਦੇ ਜ਼ਰੀਏ ਨਾ ਆਪਣਾ ਜਿਹੜਾ ਉਹਨਾਂ ਦਾ YouTube ਚੈਨਲ ਸੀ, ਉਹਨਾਂ ਨੇ ਬਹੁਤ ਸਾਰਾ ਯਾਨੀ ਕਿ ਜਿਹੜਾ ਵਾ ਨਾ ਬਹੁਤ ਸਾਰੇ ਵਿਛੜੇ ਲੋਕ ਭੈਣ ਭਾਈ ਮਿਲਾਏ। ਉਹ ਪਤਾ ਨਹੀਂ 800 ਕਿਤਨਾ ਯਾਨੀ ਕਿ ਜਿਹੜਾ ਵਾ ਨਾ ਕਹਿੰਦੇ ਕਿ ਜਿਹੜੇ ਮਿਲਾਏ ਲੋਕ ਆਪਸ ਵਿੱਚ, ਜਿਨ੍ਹਾਂ ਨੂੰ ਭੁੱਲ ਭੱਲ ਆ ਗਏ ਸੀ ਸਾਰੇ, ਉਹ ਯਾਨੀ ਕਿ ਬੜਾ ਵੱਡਾ, ਚਲੋ ਉਹ ਇਨਸਾਨੀਅਤ ਦੀ ਇੱਕ ਖਿਦਮਤ ਵਾਲਾ ਕੰਮ ਸੀ। ਲੇਕਿਨ ਆਹ ਜਿਹੜਾ ਹੁਣ ਕੰਮ ਯਾਨੀ ਕਿ ਜਿਹੜਾ ਵਾ ਨਾ ਉਹ ਕੰਮ ਸੀ ਉਹਨਾਂ ਦੇ ਦਰਮਿਆਨ ਤੇ ਰੱਬ ਦੇ ਤੇ ਉਹਨਾਂ ਲੋਕਾਂ ਦੇ ਦਰਮਿਆਨ। ਲੇਕਿਨ ਜਿਹੜਾ ਹੁਣ ਆਹ ਕੰਮ ਕਰ ਰਹੇ ਹੈ ਨਾ, ਇਹ ਸਾਡੇ ਮੁਲਕ ਲਈ ਬੜਾ ਫਾਇਦੇ ਵਾਲਾ। ਹਾਂਜੀ, ਇਹ ਮੁਲਕ ਵਾਸਤੇ। ਹੁਣ ਦੇਖੋ ਸਾਡਾ ਟੂਰਿਜ਼ਮ ਡਿਪਾਰਟਮੈਂਟ ਬਹੁਤ ਸਾਰੇ ਯਾਨੀ ਕਿ ਜਿੱਥੇ ਕਿ ਕਰੋੜਾਂ ਰੁਪਏ ਖਰਚ ਹੁੰਦੇ ਆ, ਉਹ ਨਹੀਂ ਉਹਨਾਂ ਕੰਮ ਕਰਦੇ ਹੈ। ਉਹ ਫਰੂਟ ਨਹੀਂ ਉਹਨਾਂ ਉਹਦਾ ਜਿੰਨਾ ਕਿ ਇਹਨਾਂ ਦੇ ਪੰਜਾਬੀ ਲਹਿਰ ਦੇ ਚੈਨਲ ਤੋਂ ਬਾਅਦ ਫਿਰ ਇੱਕ ਇਹਨਾਂ ਨੇ ਆਪਣੀ ਜਿਹੜੀ ਇੱਕ ਤਾਂ ਯਾਨੀ ਕਿ ਟੀਮ ਬਣਾ ਲਈ ਵੀ ਵਕਾਰ ਭਿੰਡਰ ਆ, ਉਹਦੇ 'ਚ ਅੰਜਮ ਸਰੋਇਆ ਵਾ ਹੈ, ਤੇ ਇਸ ਤਰ੍ਹਾਂ ਯਾਨੀ ਕਿ ਉਹ ਪੰਜਾਬੀ ਬੋਲਣ ਵਾਲਾ ਫਰੂਟ ਮੰਡੀ ਵਾਲਾ ਮੁੰਡਾ ਸਾਮਾ ਵਾ। ਇਸ ਉਹਨਾਂ ਦਾ ਇਹ ਹੋਇਆ ਕਿ ਹੁਣ ਜਿਸ ਤਰ੍ਹਾਂ ਉਹ ਨਾ ਬਹੁਤ ਸਾਰੇ ਲੋਕ ਯਾਨੀ ਕਿ ਜਿਹੜਾ ਵਾ ਨਾ ਪਾਕਿਸਤਾਨ ਆ ਰਹੇ ਆ। ਹੁਣ ਸਰਦਾਰ ਸਾਡੇ ਯਾਨੀ ਕਿ ਇੰਡੀਆ ਤੋਂ ਤਾਂ ਜਿਹੜੇ ਜ਼ਾਇਰੀਨ ਆਉਂਦੇ ਆ, ਫਿਰ ਉਹ ਕੈਨੇਡਾ ਤੋਂ, ਬਰਤਾਨੀਆ ਤੋਂ, ਅਮਰੀਕਾ ਤੋਂ, ਉੱਥੋਂ ਬੜੇ ਯਾਨੀ ਕਿ ਬਹੁਤ ਜ਼ਿਆਦਾ ਟੂਰਿਸਟ ਉੱਥੋਂ ਯਾਨੀ ਕਿ ਜਿਹੜਾ ਵਾ ਨਾ ਆ ਰਹੇ ਆ ਹੁਣ, ਕਿਉਂਕਿ ਉਹਨਾਂ ਨੂੰ ਕਾਫੀ ਸਾਰੀਆਂ ਯਾਨੀ ਕਿ ਚੀਜ਼ਾਂ ਦਾ ਪਤਾ ਲੱਗ ਰਿਹਾ ਕਿ ਨਹੀਂ ਸੂਰਤ ਹਾਲ ਐਨੀ ਪਾਕਿਸਤਾਨ 'ਚ ਖਰਾਬ ਨਹੀਂ ਹੈ। ਤੇ ਫਿਰ ਇਸ ਤਰ੍ਹਾਂ ਹੁਣ ਯਾਨੀ ਕਿ ਜਿਹੜਾ ਡਾਕਟਰ ਯਾਤਰੀ ਦਾ ਆਉਣਾ ਵਾ, ਇਹਦੇ ਨਾਲ ਇੱਕ ਹੋਰ ਯਾਨੀ ਕਿ ਚੈਨਲ ਜਿਹੜਾ ਵਾ ਨਾ ਬੜਾ ਵੱਡੀ ਯਾਨੀ ਕਿ ਜਿਹੜਾ ਵਾ ਇੱਕ ਚੈਨਲ ਖੁੱਲ੍ਹੇਗਾ ਕਿ ਇਹ ਬਹੁਤ ਸਾਰੇ ਲੋਕ ਇੱਥੇ ਨਾ ਪਾਕਿਸਤਾਨ 'ਚ ਆਉਣਗੇ। ਤੇ ਇਹਦੇ ਜਦੋਂ ਕੋਈ ਟੂਰਿਸਟ ਆਉਂਦਾ ਵਾ ਤੇ ਯਕੀਨੀ ਤੌਰ ਤੇ ਮੁਲਕ ਬਹੁਤ ਸਾਰੀ ਇੰਡਸਟਰੀਆਂ ਨੂੰ ਰਾਣਾ ਸਾਹਿਬ ਦੋ ਫਾਇਦੇ ਤਾਂ ਬਹੁਤ ਵੱਡੇ ਆ ਨਾ। ਸਭ ਤੋਂ ਵੱਡਾ ਫਾਇਦਾ ਤਾਂ ਇਹੀ ਹੈ ਨਾ ਕਿ ਤੁਹਾਡਾ ਜਦੋਂ ਕਿਸੇ ਦੇ ਅੱਗੇ ਦੇਖੋ ਨਾ, ਫਸਟ ਇੰਪ੍ਰੈਸ਼ਨ ਇਜ਼ ਦਾ ਲਾਸਟ ਇਮੇਜ ਬਿਹਤਰ ਹੁੰਦਾ। ਇਹ ਜਦੋਂ ਤੁਸੀਂ ਕਿਸੇ ਬੰਦੇ ਨਾਲ ਮਿਲਦੇ ਆ ਨਾ ਜੀ, ਉਹ ਦੇਖੋ ਸੁਣਿਆ ਸੁਣਾਇਆ ਤਾਂ ਲੋਕਾਂ ਕੋਲ ਬਹੁਤ ਕੁਝ ਹੁੰਦਾ, ਪ੍ਰਾਪਗੰਡਾ ਤਾਂ ਬਹੁਤ ਜ਼ਿਆਦਾ ਹੋ ਜਾਂਦਾ, ਲੇਕਿਨ ਬੰਦੇ ਦੀ ਇਹ ਸੋਚ ਜਦੋਂ ਤਾਂ ਹੀ ਬਦਲਦੀ ਹੈ ਨਾ ਜੇ ਕੋਈ ਬੰਦਾ ਅੱਗੇ ਵਧੂਗਾ ਤੇ ਉਹਨੂੰ ਬਦਲੂਗਾ। ਇਹ ਤਾਂ ਜੀ ਬੜਾ ਫਾਇਦੇ ਦੀ ਗੱਲ ਹੈਗੀ ਹੈ ਜੀ ਰਾਣਾ ਸਾਹਿਬ। ਹੋਰ ਰਾਣਾ ਸਾਹਿਬ ਤੁਸੀਂ ਕੁਝ ਕਹਿਣਾ ਚਾਹੁੰਦੇ ਆ, ਕੋਈ ਖਾਸ ਗੱਲਬਾਤ? ਮੈਂ ਤਾਂ ਇਹੀ ਦੇਖੋ ਕਿ ਹੁਣ ਉਹਨਾਂ ਦੇ ਨਾਲ ਆਪਣੇ ਦੂਸਰੇ ਨਵਦੀਪ ਬਰਾੜ ਉਹ ਵੀ ਆਏ, ਉਹ ਵੀ ਬੜਾ ਅੱਛਾ, ਉਹਨਾਂ ਦੀ ਵੀ ਬੜੀ ਅੱਛੀ ਆਡੀਅੰਸ ਆ ਉਹਨਾਂ ਤੇ। ਯਾਨੀ ਕਿ ਕਿਉਂਕਿ ਅਸੀਂ ਗੱਲ ਸਪੈਸੀਫਿਕਲੀ ਯਾਨੀ ਕਿ ਜਿਹੜਾ ਨਵਾਂਕਰ ਚੌਧਰੀ, ਉਹ ਕਹਿੰਦੇ ਵੀ ਮੇਰਾ ਨਾਂ ਇੰਨਾ ਔਖਾ ਜਾ ਵੀ ਮੈਂ ਕਿਹਾ ਵੀ ਇਹ ਅਗਰ ਜੇ ਮੈਂ ਰੱਖਿਆ ਤੇ ਲੋਕਾਂ ਨੂੰ ਉਹਨਾਂ ਮੁਸ਼ਕਿਲ ਹੋ ਜਾਣਾ। ਉਹਨਾਂ ਨੇ 5-7 ਵਾਰੀ ਨਾਂ ਲਿਆ, ਮੈਨੂੰ ਵੀ ਨਹੀਂ ਉਦੋਂ ਯਾਨੀ ਕਿ ਫਿਰ ਮੈਨੂੰ ਦੇਖਣਾ ਹੀ ਪਿਆ ਵੀ ਇਹਨਾਂ ਦਾ ਨਾਮ ਹੁਣ ਵੀ ਹੋ ਸਕਦਾ ਪ੍ਰੋਨਾਂਸੀਏਸ਼ਨ ਸ਼ਾਇਦ ਸਾਡੇ 'ਚ ਕੋਈ ਗਲਤੀ ਹੋਵੇ, ਕਿਉਂਕਿ ਉਹਨਾਂ ਨੇ ਆਪਣਾ ਨਾਮ ਲਿਆ ਥੋੜਾ ਜਿਹਾ ਆਪਣੇ ਉਹਦੇ ਵਿੱਚ ਲਹਿਜੇ ਦੇ ਵਿੱਚ, ਤੇ ਉਹ ਸਾਨੂੰ ਸਮਝਣ 'ਚ ਜ਼ਾਰੀ ਗੱਲ ਆ ਥੋੜੀ ਜਿਹੀ ਔਖਿਆਈ ਹੁੰਦੀ ਹੈ। ਲੇਕਿਨ ਅਸੀਂ ਆਪਣੇ ਵੱਲੋਂ ਤਾਂ ਜੇ ਕੋਈ ਗਲਤੀ ਕਤਾਈ ਹੋਵੇ ਤਾਂ ਜੀ ਅਸੀਂ ਬੜੇ ਮਾਜ਼ਰਤ ਖਾਏ ਉਸ ਗੱਲ ਦੇ ਉੱਤੇ। ਤੇ ਉਹਦੇ 'ਚ ਇਹ ਸੀ ਵੀ ਉਹਨਾਂ ਦਾ ਮੈਨੂੰ ਤੁਹਾਡਾ ਜਿਸ ਤਰ੍ਹਾਂ ਇਹ ਸੀ ਨਾ ਪੁਆਇੰਟ ਕਿ ਇਹ ਹੋਵੇ ਜ਼ਾਹਿਰ ਕਿ ਪਾਕਿਸਤਾਨ ਦਾ ਇੱਕ ਇਮੇਜ, ਜਿਹੜਾ ਮੇਰਾ ਇਸ ਵੀਡੀਓ ਤੋਂ ਜ਼ਿਆਦਾ ਇਹ ਸੀ ਕਿ ਜਿਹੜਾ ਨਾ ਲੋਕਾਂ ਦੀ ਇਹਨਾਂ ਦੀ ਕਹਾਣੀ ਬੜੀ ਦਿਲਚਸਪ ਆ ਹੈ। ਉਹ ਜਿਸ ਤਰ੍ਹਾਂ ਸਕਸੈਸ ਸਟੋਰੀ ਨਹੀਂ ਕਹਿੰਦੀਆਂ ਹਾਂ ਰਾਣਾ ਸਾਹਿਬ, ਮੈਂ ਤਾਂ ਦੇਖਿਆ ਕਿ ਅਕਸਰ ਵੱਡੇ ਯੂਟਿਊਬਰਾਂ ਦੀ ਕਹਾਣੀਆਂ ਮਿਲਦੀਆਂ ਜੁਲਦੀਆਂ। 90% ਲੋਕਾਂ ਦੀ ਨਾ ਇਹੀ ਹੈ ਮੈਂ ਜੀ ਕੀਤਾ ਸੀ ਤੇ ਉਹ ਬੜਾ ਸਟਰਗਲ ਮਿਹਨਤ ਆ ਜੀ। ਵਰਨਾ ਇਹ ਹੁੰਦਾ ਕਿ 100 ਚੋਂ 90 ਬੰਦੇ ਸਿਰਫ ਇਸੇ ਕਰਕੇ ਛੱਡ ਜਾਂਦੇ ਆ ਕਿ ਉਹ ਕਹਿੰਦੇ ਕਿ ਸ਼ੁਰੂ ਤੋਂ ਰਿਜ਼ਲਟ ਉਹ ਨਹੀਂ। ਮੈਂ ਜੀ ਰਾਣਾ ਸਾਹਿਬ ਦੀ ਇਸ ਗੱਲ ਦਾ ਥੋੜਾ ਜਿਹਾ ਖੁਲਾਸਾ ਕਰ ਦਵਾਂ। ਇਹ ਜਿਹੜੀ ਯੂਟਿਊਬਰਾਂ ਵਾਸਤੇ ਇਹਨਾਂ ਨੇ ਗੱਲ ਕੀਤੀ ਹੈ, ਮੈਂ ਇਹਨਾਂ ਨੂੰ ਬੜਾ ਕਹਿੰਦਾ ਕਿ ਯੂਟਿਊਬਰਾਂ ਵਾਸਤੇ ਕੋਈ ਪੰਜਾਬੀ ਦੇ ਵਿੱਚ ਚੈਨਲ ਜਿਹੜਾ ਨਾ ਉਹ ਬਣਾਓ ਵੀ ਜਿਹੜੇ ਨਵੇਂ ਯੂਟਿਊਬਰ ਆ ਉਹਨਾਂ ਤੱਕ ਆਸਾਨ ਜ਼ਬਾਨ ਦੇ, ਉਹਨਾਂ ਦੀ ਜ਼ਬਾਨ ਦੇ ਵਿੱਚ ਗੱਲ ਪਹੁੰਚੇ। ਜੇ ਤੁਸੀਂ ਵੀ ਇਹ ਚਾਹੁੰਦੇ ਆ ਕਿ ਇਹ ਕੋਈ ਯੂਟਿਊਬ ਸਿਖਾਉਣ ਪੰਜਾਬੀ ਦੇ ਵਿੱਚ, ਤੇ ਫਿਰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਇਹ ਤੁਸੀਂ ਵੀ ਇਹਨਾਂ ਤੇ ਜ਼ੋਰ ਪਾਓ ਤੇ ਇਹਨਾਂ ਨੂੰ ਕਹੋ ਕਿ ਲੋਕਾਂ ਦਾ ਕੋਈ ਫਾਇਦਾ ਹੋਵੇ, ਵੀ ਆ ਇੱਧਰ ਉੱਧਰ ਦੀਆਂ ਗੱਲਾਂ ਨਹੀਂ ਬਲਕਿ ਇੱਕ ਗੱਲ ਕੋਈ ਸਾਨੂੰ ਸਿੱਖਣ ਨੂੰ ਲੱਭੇ ਉਹਦੇ ਵਿੱਚੋਂ। ਤੇ ਇਹ ਗੱਲ ਨੂੰ ਮੈਂ ਵੀ ਅੱਗੇ ਵਧਾਊਂਗਾ
ਕਿ YouTube ਦਾ ਫਾਰਮੂਲਾ ਸਿਰਫ ਇੱਕੋ ਹੀ ਆ ਕਿ ਬਸ ਲੱਗੇ ਰਹੋ, ਇਹਨੂੰ ਛੱਡਣਾ ਨਹੀਂ। ਜਿਹੜਾ ਬੰਦੇ ਇਹਦੇ ਤੋਂ ਢੇਰੀ ਢਾਹ ਗਿਆ ਨਾ, ਜੇ ਤੁਸੀਂ ਇਹਦੇ ਤੇ ਕੰਮ ਕਰਨ ਲੱਗ ਗਏ ਆ ਤੇ ਫਿਰ ਇਹਦੇ ਤੇ ਜ਼ਰਾ ਮਜ਼ਬੂਤੀ ਨਾਲ ਤੇ ਪੂਰੇ ਇਰਾਦੇ ਦੇ ਨਾਲ ਨਹੀਂ, ਮੈਂ ਥੋੜੀ ਜਿਹੀ ਨਾ ਕਰੈਕਸ਼ਨ ਕਰ ਰਿਹਾ, ਸਿਰਫ ਲੱਗੇ ਰਹਿਣਾ ਵੀ ਨਹੀਂ ਹੈ, ਸਹੀ ਸਮੇਂ ਤੇ ਲੱਗੇ ਰਹਿਣਾ ਵਾ। ਹਾਂ, ਸਹੀ ਸੀਮਤ ਹੈ। ਇੱਕ ਯਾਨੀ ਕਿ ਤੁਹਾਨੂੰ ਨਾ ਤੁਹਾਨੂੰ ਇਹ ਵੀ ਵਾਅਦੇ ਹੋਣਾ ਚਾਹੀਦਾ ਕਿ ਤੁਸੀਂ ਕੰਟੈਂਟ ਕਿਹੜਾ ਕਰਨਾ ਵਾ, ਉਸ ਯਾਨੀ ਕਿ ਆਪਣੇ ਕਾਮਨ ਰੂਟੀਨ ਦੀ ਤਾਂ ਤੁਹਾਡੀ ਕੰਮ ਦੀ ਹੈ, ਲੇਕਿਨ ਤੁਹਾਡਾ ਕੰਟੈਂਟ ਜਿਹੜਾ ਵਾ ਨਾ ਉਹਦੇ ਤੇ ਵੀ ਤੁਸੀਂ ਆਪਣਾ ਇਹ ਪੱਕੇ ਰਹਿਣਾ। ਦੇਖੋ ਜੀ, ਇਹ ਤਾਂ ਕਿਸੇ ਦੇ ਰਾਣਾ ਸਾਹਿਬ, ਇਹ ਗੱਲ ਤਾਂ ਤੁਹਾਡੀ ਮੈਂ ਮੰਨਦਾ ਠੀਕ ਹੈਗੀ ਹੈ, ਲੇਕਿਨ ਗੱਲ ਇਦਾਂ ਹੈਗੀ ਹੈ ਕਿ ਹਰ ਬੰਦੇ ਦਾ ਨਾ ਇੱਕ ਆਪਣਾ ਹੋ ਨਹੀਂ ਕੰਟੈਂਟ ਜਿਹੜਾ ਮਰਜੀ, ਮੈਂ ਇਹ ਕਹਿੰਦਾ ਕਿ ਅਸਲ ਵਿੱਚ ਦੇਖੋ ਜੀ ਸੀਧ ਹੋਣੀ ਚਾਹੀਦੀ ਆ, ਸੀਧ ਹੋਣੀ ਚਾਹੀਦੀ। ਸ਼ਲਵਾਰ ਕਮੀਜ਼ ਪਾਉਂਦਾ ਨਾ, ਰੋਜ਼ ਸ਼ਲਵਾਰ ਕਮੀਜ਼ ਪਾਵੇ, ਪੈਂਟ ਕੋਟ ਪਾਉਂਦਾ, ਫਿਰ ਵੀ ਇਹ ਨਹੀਂ ਹੋਣੀ ਚਾਹੀਦੀ ਵੀ ਯਾਨੀ ਕਿ ਇੱਕ ਦਿਨ ਤੁਸੀਂ ਸ਼ਰਟ ਪਾ ਰਹੇ ਆ ਤੇ ਨੀਚੇ ਸ਼ਲਵਾਰ ਪਾ ਰਹੇ ਆ ਹੈ। ਅੱਛਾ, ਇੱਕ ਗੱਲ ਦੱਸੋ, ਜੇ ਸਾਡੇ ਦੇਖਣ ਵਾਲੇ ਇਹ ਗੱਲ ਕਰਨ ਕਿ ਰਾਣਾ ਸਾਹਿਬ ਸਾਨੂੰ ਪੰਜਾਬੀ ਚ YouTube ਸਿਖਾਓ, ਸਿਖਾਉਂਗੇ? ਕੋਈ ਨਹੀਂ। ਉਹ ਦੇਖੋ ਜੀ ਕੀਤਾ ਜਾ ਸਕਦਾ ਵਾ, ਤੁਹਾਨੂੰ ਪਤਾ ਮੇਰੀ ਆਦਤ ਦਾ ਕਿ ਕੰਸਿਸਟੈਂਸੀ ਮੇਰੇ ਲਈ ਵੀ ਬੜਾ ਹੈ। ਆ ਵੀ ਸੋਚੀ ਮੈਨੂੰ ਰੋਜ਼ ਜਿਹੜਾ ਵਾ ਉੱਥੇ ਘਰੋਂ ਫੜਦੇ ਆ ਤੇ ਫਿਰ ਮੈਨੂੰ ਅਸਲ ਚ ਪਿੱਪਲ ਥੱਲੇ ਬੈਠਣਾ ਜਿੰਨਾ ਤੁਸੀਂ ਸੌਖਾ ਸਮਝਦੇ ਆ ਨਾ, ਇਹ ਉਹਨਾਂ ਸੌਖਾ ਹੈ ਨਹੀਂ ਹੈ। ਮੈਂ ਇਹਨਾਂ ਨੂੰ ਬੜੀ ਨਾਲੇ ਇੱਥੇ ਪਿੱਪਲ ਦਾ ਵੀ ਬੜਾ ਅਸਲ ਚ ਮੈਂ ਨਹੀਂ ਇਹਨਾਂ ਨੂੰ ਪਿੱਪਲ ਲੈ ਕੇ ਪਿੱਪਲ ਲੈ ਕੇ ਉਹ ਕਹਿੰਦੇ ਮਹਾਤਮਾ ਬੁੱਧ ਨੂੰ ਪਿੱਪਲ ਥੱਲੋਂ ਨਿਰਵਾਣ ਅਸਲ ਤੇ ਉਹ ਅਸੀਂ ਕਹਿੰਦੇ ਵੀ ਚਲੋ ਸ਼ਾਇਦ ਪਿੱਪਲ ਥੱਲੇ ਬਈਏ ਤੇ ਕੁਝ ਨਾ ਕੁਝ ਲੱਭ ਜੇ। ਬੜੀ ਮਿਹਰਬਾਨੀ ਰਾਣਾ ਸਾਹਿਬ। ਇਹ ਸੀ ਜੀ ਅੱਜ ਦੀ ਸਾਡੀ ਵੀਡੀਓ। ਅਸਲ ਦੇ ਵਿੱਚ ਖੁਸ਼ੀ ਬੜੀ ਹੋਈ ਸੀਗੀ ਤੇ ਦਿਲ ਕਰਦਾ ਸੀ ਕਿ ਮੈਂ ਉਹਨਾਂ ਦਾ ਸਵਾਗਤ ਕਰਾਂ, ਉਹਨਾਂ ਨੂੰ ਖੁਸ਼ ਆਮਦੀਦ ਕਵਾਂ। ਉਹ ਸਾਡੇ ਉਹਨਾਂ ਦਾ ਆਣਾ ਨਾ, ਉਹ ਪਹਿਲਾ ਕਤਰਾ ਜੋ ਮੈਂ ਸੋਚ ਰਿਹਾ ਨਾ, ਖੁਦਾ ਕਰੇ, ਅੱਲਾ ਪਾਕ ਕਰੇ ਕਿ ਉਹ ਇੰਜੀ ਸਾਬਤ ਹੋਣ ਤੇ ਸਾਡੇ ਪੰਜਾਬ ਦਾ, ਸਾਡੇ ਪਾਕਿਸਤਾਨ ਦਾ ਜਿਹੜਾ ਜੋ ਅਸੀਂ ਅਸਲ ਦੇ ਵਿੱਚ ਹੈ ਨਾ, ਉਹ ਦੁਨੀਆ ਦੇ ਅੱਗੇ ਸਾਡਾ ਜਾਵੇ। ਇਸੇ ਦੁਆ ਦੇ ਨਾਲ ਅਸੀਂ ਤੁਹਾਡੇ ਕੋਲੋਂ ਜੀ ਇਜਾਜ਼ਤ ਚਾਹੁੰਦੇ ਹਾਂ। ਮੈਨੂੰ ਤੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਨੂੰ ਜੀ ਦਿਓ ਇਜਾਜ਼ਤ। ਲਵ ਯੂ ਹੋ ਗਿਆ ਸਾਰੇ ਵੀਰਾਂ ਨੂੰ। ਰੱਬ ਰੱਖ।